हाँ जी सज्जनों तो बेलियो की हाल चाल है ठीक ठाक हो। वक्त हो गया जनाब कोई शुगली गल सुनन दा, कोई चुटकले सुनन दा। सर जी ऐनक लाओ ना जरा ते ला के जरा गल्लां करो, दसो सानू अज कोई सुनाओ, कोई चुटकला भी सुना दिया करो। ਇਹ ਮੇਰੇ ਨਾ ਸਾਰੀ ਦੁਨੀਆ ਦੇ ਭੈਣ ਭਰਾਵਾਂ ਨੂੰ ਸਲਾਮ। ਕਦੀ ਨਾ ਐਸ ਉਮਰੇ ਪਤਾ ਨਹੀਂ ਲੱਗਦਾ ਠੰਡੀ ਤੱਦੀ ਨਿਕਲ ਜਾਂਦੀ। ਮੈਂ ਸਵੇਰੇ ਗਿਆ ਨਾ ਕਰਿਆਨਾ ਸਟੋਰ ਤੇ, ਉਹ ਮੈਨੂੰ ਆਖਣ ਡਿਆ ਸੀ ਕੈਸਰ ਸ਼ਬੀਰ, अच्छा जी ਕੈਸਰ ਸ਼ਬੀਰ ਮੁੰਡਾ, ਉਹ ਆਂਦਾ ਸੀ ਮੈਂ ਸੁਣਨਾ ਉਹਨਾਂ ਤੁਹਾਡੀਆਂ ਗੱਲਾਂ। ਮੈਂ ਕਿਹਾ ਯਾਰ ਹੁਣ ਮੈਨੂੰ ਪਤਾ ਲੱਗਾ ਸਾਰੇ ਲੋਕੀ ਸੁਣਦੇ। सही ਕੋਈ ਕੌੜੀ ਕਿਸੇ ਸਾਈਡ ਨਿਕਲ ਜਾਏ ਨਾ जी ਤੇ ਉਹ ਸਾਡੇ ਨਾ ਢਿੱਡੋਂ ਅਸੀਂ ਨਹੀਂ ਕਰਦੇ, ਮੂੰਹ ਚੋਂ ਨਿਕਲ ਜਾਂਦੀ। ਅੱਲਾ ਤੁਹਾਨੂੰ ਸਭ ਨੂੰ ਖੁਸ਼ ਰੱਖੇ। ਇਹ ਚੁਟਕਲਿਆਂ ਦਾ ਨਿੱਕੇ ਨਿੱਕੇ ਮੈਂ ਛੋਟੀਆਂ ਛੋਟੀਆਂ ਗੱਲਾਂ ਦੱਸਣਾ, ਬਿਲਕੁਲ ਛੋਟੀਆਂ ਛੋਟੀਆਂ। ਸਾਡਾ ਨਾ ਬੜਾ ਮਸਲਾ ਬਣਿਆ ਵੀ ਜਿਹੜੇ ਨਾ ਕੋਈ ਨਾ ਸਾਡਾ ਥੋੜ੍ਹਾ ਜਿਹਾ ਦੋ ਕੁ ਲਫ਼ਜ਼ ਜਾਣਨ ਲੱਗ ਪਿਆ ਤਾਂ ਉਹ ਦੂਜਿਆਂ ਨੂੰ ਲਾ ਲੈਂਦਾ ਹੈ ਅੱਗੇ, ਸਾਨੂੰ ਆਉਂਦੇ ਨੇ ਤੁਸੀਂ ਕਰਦੇ, ਫਿਰ ਸਾਨੂੰ ਦੀਨ ਦੀਆਂ ਗੱਲਾਂ ਦੱਸਣ ਲੱਗ ਪੈਂਦੇ। जी जी ਉਹ ਬੰਦਾ ਇੱਕ ਜਿਹੜਾ ਨਾ ਉਹ ਇਸੇ ਤਰ੍ਹਾਂ ਉਹਦਾ ਨਾਂ ਉਹਨਾਂ ਕਰ ਦਿੰਦੇ ਨੇ ਲਾਲ ਬਾਦਸ਼ਾਹ। ਜਸਰਤ ਖੋਖਰ ਨਹੀਂ ਆ ਜਾਣੀ, हाँ जी ਇੱਥੋਂ ਦਾ ਮਾਂ ਪਿਓ ਨੇ ਬੜਾ ਸੋਹਣਾ ਲਾਲ ਬਾਦਸ਼ਾਹ ਨਾਂ ਰੱਖਿਆ। जी ਤੇ ਉਹ ਜਿਹੜਾ ਗੱਲ ਨਾ ਜਿਹੜੀ ਆ ਕਿ ਸਾਡਾ ਇਸਲਾਮ ਇਜਾਜ਼ਤ ਨਹੀਂ ਦਿੰਦਾ, ਸਾਡਾ ਇਸਲਾਮ ਇਜਾਜ਼ਤ ਨਹੀਂ ਦਿੰਦਾ। ਉਹ ਨਾ ਜਿੱਥੇ ਕਿਤੇ ਉਹਨਾਂ ਨੇ ਨਾ ਖੁਰਲੀ ਸੀ ਨਾ ਪਾਣੀ ਵਾਲੀ, ਹਾਂਜੀ। ਮੱਝਾਂ ਸਨ, ਪਿਓ ਉਧਰ ਪਹਿਲਾਂ ਪੱਠੇ ਪਾਏ, ਫਿਰ ਕੁਤਰੇ ਸਾਰੇ ਕਰਦਾ, ਫਿਰ ਉਹਨੇ ਕੋਈ ਮਜਲਿਸ ਲਾਈ, ਹਰ ਗੱਲ ਆਂਦਾ ਆ ਵੀ ਨਹੀਂ ਠੀਕ, ਸਾਡੀ ਹਦੀਸ ਦੇ ਵਿੱਚ ਇਸਲਾਮ ਸਾਡਾ ਇਜਾਜ਼ਤ ਨਹੀਂ ਦਿੰਦਾ। सही ਪਿਓ ਉੱਥੇ ਆ ਕੇ ਕੰਮ ਕਰਦਾ ਤੇ ਉਹਨੇ ਮੱਝਾਂ ਨੂੰ ਪਾਣੀ ਡਾਉਣਾ ਸੀ, ਤੇ ਉਹ ਉਹਨੂੰ ਆਂਦਾ ਲਾਲ ਬਾਦਸ਼ਾਹ। ਉਹ ਕਹਿੰਦਾ ਜੀ ਅੱਬਾ ਜੀ। ਉਸ ਆਖਿਆ ਪੁੱਤਰ ਜੇ ਤੇਰਾ ਇਸਲਾਮ ਇਜਾਜ਼ਤ ਦੇਵੇ ਤੇ ਮੱਝਾਂ ਨੂੰ ਪਾਣੀ ਡਾਲਾਂ। ਉਹ ਜਾ ਕੇ ਕਰਦੇ। ਇਹ ਛੋਟਾ ਜਿਹਾ ਚੁਟਕਲਾ ਹੈ ਸੱਚਾ। ਉਹ ਲਾਲ ਬਾਦਸ਼ਾਹ ਨਾ कि ਕਿਤੇ हकीकत मबनी सी ਹਕੀਕਤ ਮਬਨੀ ਤੋਂ ਹੁਣ ਮੈਂ ਨਾਲ ਇੱਕ ਚੁਟਕਲਾ ਹੋਰ ਸੁਣਾਉਣ ਲੱਗਾ ਨਾ। जी जी ਉਹ ਲਾਲ ਬਾਦਸ਼ਾਹ ਚਲਾ ਗਿਆ। ਇਹ ਸਾਇਆ ਸੀ ਜਿਹੜਾ ਸਾਡਾ ਬਹੁਤ ਵੱਡਾ ਸ਼ਾਇਰ ਹੈ ਨਾ ਨਾਸਿਰ ਤਾਇਬ। हाँ जी ਇਹਨੇ ਉਹ ਗੱਲ ਸੁਣਾਈ ਸੀ, ਕਿਸੇ ਅੱਗੋਂ ਸਹੀ ਸੁਣਦਾ ਨਾ ਹੋਵੇਗਾ, ਹਾਂਜੀ। ਉਹਨੇ ਆਖਿਆ ਸੀ ਉਹਦੇ ਵਰਗਾ ਗੁਦਾੜੀ ਕਿਸੇ ਰੱਖੀ ਹੋਣੀ ਤਾਂ ਆਤਾਂ ਕਰਦਾ ਹੋਏਗਾ, ਫਿਰ ਤੰਗ ਬਾਬੇ ਨੂੰ ਕੀਤਾ। ਬਾਬੇ ਨੇ ਗੱਲ ਸੁਣਾਈ ਵੀ ਉਹ ਕੋਈ ਉਹ ਜਿਹਾ ਨੇਕ ਆਦਮੀ ਸੀ ਤੇ ਉਹ ਚਲਾ ਗਿਆ ਤਬਲੀਗੀ ਜਮਾਤ ਵਾਲਿਆਂ ਨਾਲ। अच्छा जी ਉੱਥੇ ਰਿਹਾ ਤੇ ਉਹਨਾਂ ਨੂੰ ਮੁਸਲਮਾਨ ਕਰਦਾ ਰਿਹਾ ਤੇ ਉੱਥੋਂ ਜਿਉਂ 6 ਮਹੀਨਿਆਂ ਬਾਅਦ ਆਇਆ ਨਾ जी ਤੇ ਆਉਂਦਿਆਂ ਉਹਨੇ ਆਪਣੀ ਸਵਾਣੀ ਘੋਟ ਦਿੱਤੀ। अच्छा ਚੰਗਾ ਉਹਨੂੰ ਛਿੱਲਿਆ ਤੇ ਆਪ ਬਾਹਰ ਚਲਾ ਗਿਆ। ਸਾਰੇ ਪਿੰਡ ਦੇ ਮਨਕ ਕਰਨ ਹੁਣ ਸਵਾਣੀ ਨੂੰ ਸਵਾਣੀਆਂ ਪੁੱਛਣ ਵੀ ਐਡਾ ਨੇਕ ਬੰਦਾ ਤੇ ਤੈਨੂੰ ਕਿਉਂ ਕੁੱਟਿਆ ਸੀ। ਉਸ ਆਖਿਆ ਉਹ ਸਵਾਣੀ ਅੱਗੋਂ ਰੋ ਕੇ ਦੱਸਦੀ ਬੰਦਾ ਤੇ ਬਹੁ ਨੇਕ ਆ। ਤੇ ਉਸ ਆਖਿਆ ਕੁੱਟਿਆ ਕਿਉਂ ਤੂੰ? ਉਸ ਆਖਿਆ ਕੁੱਟਦਾ ਮੈਨੂੰ ਤੂੰ ਦਾੜੀ ਕਿਉਂ ਨਹੀਂ ਰੱਖੀ। ਉਹ ਜਾ ਉਹਨੂੰ ਸਵਾਣੀ ਨੂੰ ਆਂਦਾ ਦਾੜੀ ਕਿਉਂ ਨਹੀਂ ਰੱਖੀ। ਕਿਉਂ ਮੌਲਵੀ ਸਵਾਣੀ ਨੂੰ ਆਂਦਾ ਤੂੰ ਦਾੜੀ ਕਿਉਂ ਨਹੀਂ, ਉਹਨੇ ਕੁੱਟ ਛੱਡਿਆ। ਇਹ ਆਇਆ ਸੀ ਨਾਸਿਰ ਸਾਹਿਬ ਦਾ। ਉਹ ਨਾ ਇਸੇ ਤਰ੍ਹਾਂ ਨਾ ਜਿਹੜਾ ਨਾ ਸਾਡਾ ਆਕਬ ਸਤਿਆਨਵੀ, ਇਹ ਬਹੁਤ ਜ਼ਹੀਨ ਲੋਕ ਹੁੰਦੇ ਨੇ। जी जी ਉਹ ਅੱਗੋਂ ਜਾ ਕੇ ਨਾ ਕੋਈ ਆਤਾਂ ਕਰਦਾ ਸੀ, ਚਿੱਟਾ ਕਾੜਨ ਪਾਇਆ, ਸੀਟੀਆਂ ਮਾਰਦਾ ਸੀ। ਤੇ ਉਹਨੇ ਆਖਿਆ ਯਾਰ ਖਲੋ ਰਵੋ, ਅਸੀਂ ਮਸ਼ਾਰਾ ਚੁੱਪ ਕਰਕੇ ਸੁਣੋ। हाँ जी ਉਹ ਨਾ ਮੁੜੇ ਨਾ ਤੇ ਉਹ ਦੂਜੇ ਨੂੰ ਆਂਦਾ ਮੈਂ ਦਾਨਿਸ਼ ਭਰਾ ਨੂੰ ਆਖਿਆ ਮਹਿਫਿਲੇ ਮੁਸ਼ਾਰਾ ਰਾਣ ਦੇਵੀਏ, ਮਹਿਫਿਲੇ ਲਤੀਫਾ ਨਾ ਬਣਾਈਏ। ਇਹ ਚੁਟਕਲਾ ਆਕਬ ਸਤਿਆਨਵੀ ਸੁਣਾਇਆ। ਉਹਨੇ ਆਖਿਆ ਇਹੋ ਜਿਹਾ ਚਿੱਟ ਕਪੜੀਆ ਸੀ, ਕੋਈ ਬੜਿਆ ਸੋਹਣੀ ਗੱਲ ਸੁਣਾਈ। ਉਹ ਜਿਹਾ ਵੇਖ ਖਲੋਣ ਨਹੀਂ ਦਿੰਦਾ। ਇਹ ਚਿੱਟ ਕਪੜੀਆ ਇਹੋ ਜਿਹਾ ਸੀ ਤੇ ਉਹ ਨਾ ਉਹਨੇ ਬੜਾ ਕੋਠੀ ਪਾਈ ਤੇ ਉਹਦੇ ਨਾਲ ਕੋਈ ਬਾਹਰ ਸਵਾਲੀ ਮੰਗਣ ਵਾਲਾ ਆ ਗਿਆ ਤੇ ਉਹ ਆਣ ਕੇ ਨਾ ਉਹਦਾ ਬੂਹਾ ਖੜਕਾਇਆ। ਉਸ ਸਵੇਰੇ ਸਵੇਰੇ ਉਹ ਚਿੱਟ ਕਪੜੀਆ ਤੇ ਇਹੋ ਜਿਹਾ ਤੇ ਬੜੀਆਂ ਤਿੜਾਂ ਮਾਰਦਾ ਸੀ। ਤੇ ਉਹਨੂੰ ਪੁੱਛਦਾ, ਉਹ ਆਂਦਾ ਕੀ ਗੱਲ ਏ? ਉਸ ਆਖਿਆ ਅੱਲਾ ਦੇ ਨਾਂ ਤੇ ਦੇ। ਤੇ ਉਹਨੂੰ ਆਂਦਾ ਦੱਸ ਸਾਡੇ ਮੁਲਕ ਦਾ ਸਦਰ ਕੌਣ ਹੈ? ਉਸ ਆਖਿਆ ਜੀ ਮੈਨੂੰ ਨਹੀਂ ਪਤਾ ਅੱਲਾ ਨਾਂ। ਉਹਨੇ ਆਖਿਆ ਜਾ ਕੇ ਮੁਲਕੀ ਹਾਲਾਤ ਤੇ ਕੋਈ ਗੌਰ ਕੀਤਾ ਧੱਕਾ ਮਾਰ ਕੇ ਬਾਹਰ ਕੱਢ ਛੱਡੇ। ਉਹ ਦੂਜੇ ਦਿਨ ਨਾ ਉਹ ਵੀ ਬੜਾ ਚੀੜਾ ਸੀ, ਫਿਰ ਉਸੇ ਟਾਈਮ ਆ ਗਿਆ। ਉਹ ਅੱਗੋਂ ਨਿਕਲਿਆ, ਹਾਂ ਵੀ ਕੀ ਗੱਲ ਹੈ? ਉਹਨੇ ਆਖਿਆ ਵੀ ਕੋਈ ਅੱਲਾ ਦੇ ਨਾਂ ਤੇ ਦੇ। ਤੇ ਉਹਨੂੰ ਆਂਦਾ ਉਹ ਅਮਰੀਕਾ ਦਾ ਸਦਰ ਕਿਹੜਾ? ਉਹਨੇ ਆਖਿਆ ਜਨਾਬ ਮੈਨੂੰ ਕੀ ਪਤਾ, ਮੈਂ ਮੰਗਣ ਵਾਲਾ। ਤੇ ਉਹਨੂੰ ਅੱਗੋਂ ਆਂਦਾ ਜਾ ਗੈਰ ਮੁਲਕੀ ਹਾਲਾਤ ਤੇ ਵੀ ਕੋਈ ਗੌਰ ਕਰਿਆ ਕਰ। ਉਹ ਫਿਰ ਜਾ ਕੇ ਤੇ ਤੀਜੇ ਦਿਨ ਪੁੱਜ ਕੇ ਆਇਆ ਵੀ ਕੋਈ ਨਾ ਅਜ਼ਾਨਾਂ ਦੇ ਟਾਈਮ। ਉਹ ਜਦੋਂ ਆਇਆ ਨਾ ਤੇ ਉਹਨਾਂ ਦੇ ਬੂਹੇ ਕੋਲ ਆਇਆ ਨਾ ਤੇ ਉਹਨਾਂ ਦੇ ਨਾ ਬੂਹੇ ਤੋਂ ਪਰਾਂ ਇੱਕ ਕੰਧ ਮਾਰ ਕੇ ਤੂੰ ਛਾਲ ਮਾਰ ਕੇ ਤੇ ਬੰਦਾ ਨੱਸਾ ਜਾ। ਉਹਨੂੰ ਖਿਲਾਰ ਕੇ ਮੰਗਣ ਵਾਲਾ ਪੁੱਛਦਾ ਕੌਣ ਹੈ? ਆਂਦਾ ਮੈਂ ਗੁਲਾਮ ਰਸੂਲ ਹਾਂ। ਉਹਨੇ ਆਖਿਆ ਠੀਕ ਹੈ। ਗੁਲਾਮ ਰਸੂਲ ਚਲਾ ਗਿਆ ਨਾ ਤੇ ਉਹਦਾ ਬੂਹਾ ਖੜਕਾਇਆ। ਉਹ ਫਿਰ ਨਿਕਲਿਆ, ਕੀ ਗੱਲ ਹੈ? ਉਹਨੇ ਆਖਿਆ ਜੀ ਮੰਗਦਾ ਤਾਂ ਕੀ ਗੱਲ ਹੈ ਤੈਨੂੰ? ਉਹਨੇ ਆਖਿਆ ਜੀ ਮੈਂ ਨਾ ਕੋਈ ਘਰੇਲੂ ਹਾਲਾਤ ਦਾ ਵੀ ਗੌਰ ਕਰਿਆ। ਮੰਗਣ ਵਾਲਾ ਆਂਦਾ ਤੁਹਾਨੂੰ ਆਪਣੇ ਘਰੇਲੂ ਹਾਲਾਤ ਦਾ ਵੀ ਗੌਰ ਕਰ, ਮੈਂ ਇਹ ਮੰਗਣ ਨਹੀਂ ਆ, ਮੈਂ ਪੁੱਛਣਾ। ਇਹ ਸੁਣਾਇਆ ਆਕਬ ਸਤਿਆਨਵੀ ਨੇ ਚੁਟਕਲਾ। ਉਹ ਆਪਣਾ ਨਾ ਸ਼ਾਹ ਮੁਹੰਮਦ ਦਾਨਿਸ਼ ਸੁਣਾਉਣ ਲੱਗ ਪਿਆ ਵੀ ਉਹ ਇੱਕ ਨਾ ਬਹਿ ਗਿਆ ਨਾ ਰੋਲ, ਦੋ ਬੰਦੇ ਲੜਨ ਦਾ। ਉਹਨੇ ਆਖਿਆ ਕਿਉਂ ਲੜਦੇ ਹੋ ਪਏ? ਉਸ ਆਖਿਆ ਤਾਰ ਤੇ ਬੈਠਾ ਹੈ ਕਬੂਤਰ, ਇਹ ਆਂਦਾ ਕਬੂਤਰੀ ਹੈ, ਮੈਂ ਨਾ ਕਬੂਤਰ। ਤੇ ਅਸੀਂ ਤੇ ਉਹਨੇ ਹੱਥੀ ਕਿਉਂ ਪਏ? ਇਹ ਤਾਂ ਸੌਖੀ ਗੱਲ। ਘਰੋਂ ਦਾਣੇ ਲਿਆਓ, ਇਹਨਾਂ ਦੇ ਅੱਗੇ ਸੁੱਟੋ, ਜੇ ਚੁਗਣ ਲੱਗ ਪਿਆ ਕਬੂਤਰ, ਜੇ ਚੁਗਣ ਲੱਗ ਪਈ ਤਾਂ ਕਬੂਤਰੀ ਜੇ। ਇਹ ਉਹਨੇ ਗੱਲ ਸੁਣਾਈ। ਇਹ ਸ਼ਾਹ ਮੁਹੰਮਦ ਦਾਨਿਸ਼ ਇਹਨਾਂ ਦੀਆਂ ਗੱਲਾਂ ਉਹ ਮੈਂ ਛੇਤੀ ਛੋਟੀ ਸੁਣਾ ਵਕਤ ਦੀ ਵੀ ਗੱਲ। ਉਹਨੇ ਇੱਕ ਆਕਬ ਸਤਿਆਨਵੀ ਹੋਰ ਇੱਕ ਗੱਲ ਸੁਣਾਈ।
ਉਹ ਨਾਲ ਜਾਂਦੇ ਆ ਵੀ ਉਹ ਨਾ ਮਸ਼ਾਇਰੇ ਤੇ ਗਿਆ ਨਾ ਉਹ ਸੀਟੀਆਂ ਮਾਰੀ ਜਾ ਮਸ਼ਾਇਰਾ ਪੜ੍ਹਦੇ ਉਹ ਅੱਗੋਂ ਅਸੀਂ ਮਾਰੇ ਇਹ ਕਈ ਹਰਾਮਜ਼ਾਦੇ ਨੇ ਸੁਣਦੇ ਨਹੀਂ ਉਹ ਮਸ਼ਾਇਰੇ ਦੇ ਸ਼ੁਗਲ ਕਰਨ ਜਾਂਦੇ ਨੇ ਉਹ ਆਗਮ ਸਤਿਆਨ ਵੀ ਆ ਗਿਆ ਯਾਰ ਗੱਲ ਏ ਉਮਰ ਹੁਣ ਨਾ ਦੇ ਉਹ ਕੋਈ ਸੀ ਮਾਈ ਜਾਂਦੀ ਵੀ ਸੜਕ ਤੇ ਉਹ ਮਗਰੋਂ ਨਾ ਸਿਪਾਹੀ ਜਿਹੜਾ ਨਾ ਉਹ ਉਹਨੂੰ ਮੋੜੇ ਤੇ ਸੀਟੀਆਂ ਮਾਰਿਆ ਵਾਰਡਨ ਜਿਹਾ ਉਹ ਮਾਈ ਸੜਕ ਤੋਂ ਨਾ ਪਾਸੇ ਨਾ ਹਟੇ ਕੋਈ ਵਡੇਰੀ ਉਮਰ ਦੀ ਸੀ ਉਹ ਮਗਰੋਂ ਕੋਈ ਭੈੜ ਰਕਸ਼ੇ ਵਾਲਾ ਲੰਘਿਆ ਜਿਹੜੇ ਲੋਡਰ ਜਾਣ ਉਹਨੇ ਪਾਸਾ ਮਾਰਿਆ ਤੇ ਚੈਂ ਕੇ ਨਾ ਉਹ ਓਡੀ ਦੂਰ ਮਾਈ ਜਿਹੜੀ ਨਾ ਡਿੱਗੀ ਉਹ ਆਣ ਕੇ ਸਿਪਾਹੀ ਨੇ ਕੱਪੜੇ ਝਾੜੇ ਤੇ ਉਹਨੇ ਆਖਿਆ ਮਾਂ ਜੀ ਤੂੰ ਮੇਰੀਆਂ ਮਾਵਾਂ ਵਰਗੀ ਹੈ 40 ਸੀਟੀਆਂ ਮੈਂ ਮਾਰੀਆਂ ਨੇ ਤੇ ਤੂੰ ਅੱਗੋਂ ਨਾ ਪਾਸੇ ਨਹੀਂ ਹਟੀ ਤੇ ਉਸ ਆਖਿਆ ਬਚੜਾ ਉਮਰ ਜੂ ਨਾ ਰਹੀ ਨਹੀਂ ਤਾਂ ਮੈਂ ਤੇ ਪਹਿਲੀ ਸੀਟੀ ਦੀ ਆਟਮ ਦੇ ਇਹ ਆਗਮ ਸਤਿਆਨ ਵੀ ਸੁਣਾਉਣ ਡਿਆ ਉਹ ਨਾ ਇਹਨਾਂ ਦੇ ਜਿੰਨੇ ਵੀ ਲਤੀਫੇ ਕਰੀਏ ਨਾ ਲਤੀਫੇ ਚੁਟਕਲੇ ਹੀ ਨੇ ਇਹ ਇੱਕ ਦੂਜੇ ਤੋਂ ਵੱਧ ਨੇ ਸ਼ੌਕਤ ਤੇਰਾ ਟਾਈਮ ਜਾਂਦਾ ਨਹੀਂ ਤੇ ਮੈਂ ਤੈਨੂੰ ਅੱਜ ਨਾ ਹੋਰ ਸੁਣਾਈ ਜਾਂਦਾ ਅੱਲਾਹ ਤੁਹਾਨੂੰ ਸਭ ਨੂੰ ਰਾਜ਼ੀ ਰੱਖੇ ਜੀ ਅਗਲੀ ਵਾਰੀ ਹੋਰ ਤੁਹਾਨੂੰ ਨਵੇਂ ਚੁਟਕਲੇ ਸੁਣਾਵਾਂਗੇ ਤੇ ਸਾਡਾ ਸਾਰਾ ਜ਼ਿਲ੍ਹਾ ਝਾਂਗੇ ਨਾ ਇਹ ਚੁਟਕਲਿਆਂ ਨਾਲ ਭਰਿਆ